ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਸ਼ਵੀਤ ਕੌਰ ਨਿਊਜ਼ ਟੀਵੀ 84 ਦੇ ਨਾਲ। ਵੀਅਰਸ, ਸਿੱਖ ਕੌਮ ਵਿੱਚ ਜਿੱਥੇ ਬਹਾਦਰੀ ਤੇ ਸ਼ਹੀਦੀਆਂ ਦੀ ਲੰਮੀ ਕਹਾਣੀ ਹੈ, ਉੱਥੇ ਬਹੁਤ ਵਾਰ ਪੰਥਕ ਲੀਡਰਸ਼ਿਪ ਸਮੇਂ ਦੇ ਹਾਣ ਦਾ ਨਾ ਹੋਣਾ ਸਿੱਖ ਕੌਮ ਦੀ ਇੱਕ ਵੱਡੀ ਤਰਾਸਦੀ ਵੀ ਰਿਹਾ ਹੈ। ਕਿਉਂਕਿ ਸਾਡੀ ਕੌਮ ਵਿੱਚ ਪੜ੍ਹਨ ਦਾ ਸ਼ੌਂਕ ਜਾਂ ਘਟਨਾਵਾਂ ਨੂੰ ਡੂੰਘਾਈ ਵਿੱਚ ਜਾ ਕੇ ਪੜਚੋਲ ਕਰਨ ਦੀਆਂ ਰੁਚੀਆਂ ਨਹੀਂ ਹਨ। ਇਸ ਲਈ ਬਹੁਤ ਵਾਰ ਅਸੀਂ ਇਮੋਸ਼ਨਲ ਬਲੈਕਮੇਲ ਦਾ ਸ਼ਿਕਾਰ ਹੋ ਜਾਂਦੇ ਹਾਂ ਅਤੇ ਕਦੇ ਵੀ ਗਲਤ ਫੈਸਲਿਆਂ ਲਈ ਆਪਣੀ ਲੀਡਰਸ਼ਿਪ ਨੂੰ ਜਵਾਬਦੇਹ ਨਹੀਂ ਬਣਾਉਂਦੇ। ਅੱਜ ਅਸੀਂ ਤੁਹਾਡੀ ਮੁਲਾਕਾਤ ਪ੍ਰਸਿੱਧ ਸਿੱਖ ਸਕਾਲਰ, ਇਤਿਹਾਸਕਾਰ ਤੇ ਚਿੰਤਕ ਸਰਦਾਰ ਗੁਰਤੇਜ ਸਿੰਘ ਜੀ ਦੇ ਨਾਲ ਕਰਵਾਉਣ ਜਾ ਰਹੇ ਹਾਂ। ਸਰਦਾਰ ਸਾਹਿਬ ਦੀ ਡੂੰਘੀ ਸੋਚ, ਤਿੱਖੀ ਅੱਖ ਤੇ ਇਮਾਨਦਾਰ ਪਹੁੰਚ ਸਾਡੀ ਕੌਮ ਦਾ ਬਹੁਤ ਵੱਡਾ ਸਰਮਾਇਆ ਹੈ। ਅੱਜ ਅਸੀਂ ਸਰਦਾਰ ਗੁਰਤੇਜ ਸਿੰਘ ਜੀ ਦੇ ਨਾਲ ਅੱਡ-ਅੱਡ ਵਿਸ਼ੇ ਤੇ ਗੱਲਬਾਤ ਕਰਾਂਗੇ ਜੋ ਸਾਡੇ ਨਾਲ ਚੰਡੀਗੜ੍ਹ ਤੋਂ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਸਰਦਾਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ, ਤੁਹਾਡਾ ਸਾਡੇ ਸ਼ੋਅ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ। ਸਰਦਾਰ ਸਾਹਿਬ, ਸਭ ਤੋਂ ਪਹਿਲਾਂ ਅਸੀਂ ਜਾਣਨਾ ਚਾਹਾਂਗੇ, ਤੁਸੀਂ ਪਿਛਲੇ ਦਿਨਾਂ ਵਿੱਚ ਜਿਨੀਵਾ ਵਿਖੇ ਹੋਏ ਇੱਕ ਸੈਮੀਨਾਰ ਵਿੱਚ ਸ਼ਮੂਲੀਅਤ ਕਰਨ ਲਈ ਉੱਥੇ ਗਏ ਹੋਏ ਸੀ। ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਇਸ ਸੈਮੀਨਾਰ ਬਾਰੇ ਵੇਰਵੇ ਸਹਿਤ ਦੱਸੋ। ਇਸ ਤਰ੍ਹਾਂ ਜੀ ਕਿ ਉੱਥੇ ਯੂਨਾਈਟਿਡ ਨੇਸ਼ਨਸ ਦਾ ਹਿਊਮਨ ਰਾਈਟਸ ਕਾਉਂਸਲ ਹੈ ਜੀ, ਉਸ ਦੇ ਵਿੱਚ ਜੋ ਤੁਹਾਡੇ ਮਨੁੱਖੀ ਅਧਿਕਾਰਾਂ ਦੇ ਮਸਲੇ ਹੁੰਦੇ ਨੇ ਉਹਨਾਂ ਨੂੰ ਉਠਾਇਆ ਜਾਂਦਾ ਹੈ। ਹਾਂਜੀ। ਤੇ ਸਾਡੇ ਮਸਲੇ ਤਾਂ ਤੁਸੀਂ ਜਾਣਦੇ ਹੋ ਕਿ ਬਹੁਤ ਗੰਭੀਰ ਹਨਗੇ ਔਰ ਇੰਨੇ ਗੰਭੀਰ ਹਨਗੇ ਕਿ ਸਾਡੀ ਹੋਂਦ ਦੇ ਵਾਸਤੇ ਖਤਰਾ ਬਣੇ ਹੋਏ ਨੇ। ਹਾਂਜੀ। ਉਹਨਾਂ ਨੂੰ ਉਠਾਉਣਾ, ਉਹਨਾਂ ਦਾ ਜਾ ਕੇ ਲੋਕਾਂ ਨੂੰ ਵੇਰਵਾ ਦੇਣਾ, ਇਹ ਸਾਡਾ ਫਰਜ਼ ਬਣਦਾ ਹੈ ਜੀ। ਔਰ ਯੂਨਾਈਟਿਡ ਨੇਸ਼ਨ ਸਾਡੀ ਆਪਣੀ ਇੱਕ ਸੰਸਥਾ ਹੈ ਸਾਰੇ ਸੰਸਾਰ ਦੀ ਜੀ। ਜਿਸ ਤਰ੍ਹਾਂ ਦਾ ਗੁਰੂ ਸਾਹਿਬ ਨੇ ਚਿਤਵਿਆ ਸੀ ਕਿ ਸਾਰੇ ਸੰਸਾਰ ਦੇ ਵਿੱਚ ਆਪਸ ਦੇ ਵਿੱਚ ਭਰਾਤਰੀ ਭਾਵ ਹੋਣਾ ਚਾਹੀਦਾ ਹੈ, ਉਸ ਨੂੰ ਉਸ ਦਾ ਪ੍ਰਗਟਾਵਾ ਕਰਨ ਵਾਸਤੇ ਉਹ ਬਣੀ ਹੋਈ ਹੈ। ਇਸ ਲਈ ਹਰ ਕਿਸਮ ਦੇ ਲੋਕ ਉੱਥੇ ਆਉਂਦੇ ਨੇ। ਮਹਾਰਾਸ਼ਟਰ ਤੋਂ ਕੁਝ ਲੋਕ ਆਏ ਹੋਏ ਸਨ, ਤਾਮਿਲਨਾਡੂ ਤੋਂ ਕੁਝ ਆਏ ਸੀ, ਕੁਝ ਸ੍ਰੀਲੰਕਾ ਤੋਂ, ਕੁਝ ਇੱਥੋਂ ਮੇਘਾਲਿਆ ਤੋਂ, ਮਣੀਪੁਰ ਤੋਂ ਜੀ। ਔਰ ਸਾਰੇ ਲੋਕਾਂ ਨੇ ਆਪਣੇ ਆਪਣੇ ਮਸਲੇ ਉੱਥੇ ਰੱਖੇ ਜੀ। ਇਸ ਤਰ੍ਹਾਂ ਹੀ ਅਸੀਂ ਵੀ 2-3 ਬੰਦੇ ਗਏ ਸੀ ਤੇ ਉਹਨਾਂ ਨੇ ਆਪਣੇ ਪੰਜਾਬ ਦੇ ਮਸਲੇ, ਸਿੱਖਾਂ ਦੇ ਮਸਲੇ ਖਾਸ ਤੌਰ ਦੇ ਉੱਤੇ ਉਹਨਾਂ ਦੇ ਸਾਹਮਣੇ ਰੱਖੇ ਜੀ। ਮਸਲੇ ਉਹੀ ਨੇ ਜੋ ਆਪਾਂ ਸਾਰੇ ਜਾਣਦੇ ਹਾਂ। ਹਾਂਜੀ। ਤੇ ਉਸ ਦੇ ਵਿੱਚ ਇੱਕ ਜਿਹੜਾ ਹੋਰ ਕਿਸਮ ਦਾ ਉਹ ਪ੍ਰਭਾਵ ਦੇਣਾ, ਪ੍ਰਗਟਾਵਾ ਕਰਨਾ, ਉਸ ਦੇ ਉਹ ਐਤਕੀ ਅਸੀਂ ਕਮ ਸੇ ਕਮ ਮੈਂ ਇਹ ਕੀਤਾ ਸੀ ਕਿ ਜੋ ਇੱਥੇ ਕਾਨੂੰਨ ਬਣ ਰਹੇ ਨੇ ਔਰ ਬਣੇ ਹੋਏ ਨੇ ਜੀ, ਜੋ ਕਾਨੂੰਨ ਦੀ ਵਿਆਖਿਆ ਹੋ ਰਹੀ ਹੈ ਸਾਡੇ ਕੋਰਟਸ ਵੱਲੋਂ, ਉਹ ਸਾਡੀ ਹੋਂਦ ਲਈ ਵੱਡਾ ਖਤਰਾ ਬਣੀ ਹੋਈ ਹੈ। ਇਸ ਦੇ ਆਲੇ ਦੁਆਲੇ ਮੈਂ ਆਪਣੀ ਗੱਲ ਕੀਤੀ ਸੀ ਜੀ। ਜੀ, ਤਾਂ ਜਿਸ ਤਰ੍ਹਾਂ ਡਾਕਟਰ ਸਾਹਿਬ, ਜਿਸ ਤਰ੍ਹਾਂ ਸਰਦਾਰ ਸਾਹਿਬ ਤੁਸੀਂ ਖਤਰੇ ਦੀ ਗੱਲ ਕੀਤੀ, ਇਹ ਵੀ ਕਿੱਸਾ ਸਾਹਮਣੇ ਆਇਆ ਕਿ ਪਿਛਲੇ ਹਫ਼ਤਿਆਂ ਵਿੱਚ ਭਾਰਤੀ ਜਨਤਾ ਪਾਰਟੀ ਨੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ 2014 ਦੀਆਂ ਚੋਣਾਂ ਵਿੱਚ ਪ੍ਰਧਾਨ ਮੰਤਰੀ ਪਦ ਦਾ ਉਮੀਦਵਾਰ ਐਲਾਨਿਆ ਹੈ। ਇਸ ਬਾਰੇ ਦੱਸੋ ਕਿ ਨਰਿੰਦਰ ਮੋਦੀ ਨੂੰ ਆਉਣ ਨਾਲ ਭਾਰਤ ਦੇ ਨਕਸ਼ੇ ਵਿੱਚ ਕੈਦ ਘੱਟ ਗਿਣਤੀ ਕੌਮਾਂ ਤੇ ਕੀ ਅਸਰ ਹੋਵੇਗਾ? ਬੀਬੀ, ਇਹ ਸਾਰਾ ਕੁਝ ਹੁਣ ਸਪਸ਼ਟ ਹੋ ਚੁੱਕਿਆ ਇੱਥੇ ਹਿੰਦੁਸਤਾਨ ਦੇ ਵਿੱਚ ਜੀ। ਜਦੋਂ ਇਹ ਖਾਸ ਤੌਰ ਤੇ ਆਪਣੇ ਸਿੱਖਾਂ ਵਾਸਤੇ ਤਾਂ ਸ਼ੁਰੂ ਤੋਂ ਹੀ ਸਪਸ਼ਟ ਹੈ। ਇਹ ਜਿਹੜੀ ਭਾਰਤੀ ਜਨਤਾ ਪਾਰਟੀ ਹੈ, ਪਹਿਲਾਂ ਜਨਸੰਘ ਹੁੰਦੀ ਸੀ। ਹਾਂਜੀ। ਜਿਸ ਵੇਲੇ ਪੰਜਾਬੀ ਸੂਬਾ ਬਣਿਆ ਤਾਂ ਇਹਨਾਂ ਲੋਕਾਂ ਨੇ ਸਾਰੇ ਹਿੰਦੁਸਤਾਨ ਦੇ ਵਿੱਚ ਹੜਤਾਲ ਕੀਤੀ ਔਰ ਪੰਜਾਬ ਦੇ ਵਿੱਚ ਬੜਾ ਖਰੂਦ ਕੀਤਾ। ਜਿਹੜਾ ਇੱਥੇ ਦਿੱਲੀ ਦੇ ਵਿੱਚ ਗੁਰਦੁਆਰਾ ਸੀਸਗੰਜ, ਜਿੱਥੇ ਕਿ 9ਵੇਂ ਪਾਤਸ਼ਾਹ ਨੇ ਸ਼ਹੀਦੀ ਦਿੱਤੀ ਇਹਨਾਂ ਦੀ ਜੰਜੂ ਤੇ ਤਿਲਕ ਦੀ ਰੱਖਿਆ ਵਾਸਤੇ, ਸਾਡਾ ਇੱਕ ਤਬਕਾ ਮੰਨਦਾ ਹੈ, ਇਹ ਘੱਟੋ ਘੱਟ ਮੰਨਦੇ ਨੇ। ਅਸੀਂ ਤਾਂ ਸਮਝਿਆ ਕਿ ਧਰਮ ਦੀ ਰੱਖਿਆ ਵਾਸਤੇ ਉਹਨਾਂ ਨੇ ਸ਼ਹੀਦੀ ਦਿੱਤੀ, ਲੇਕਿਨ ਉਸ ਦਾ ਵੀ ਫਾਇਦਾ ਇਹਨਾਂ ਨੂੰ ਹੀ ਹੋਣਾ ਸੀ। ਉੱਥੇ ਵੀ ਇਹਨਾਂ ਨੇ ਵੱਟੇ ਮਾਰੇ ਔਰ ਕਰਨਾਲ ਤੇ ਕਈ ਜਗ੍ਹਾ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ। ਲਗਾਤਾਰ ਇਹਨਾਂ ਵੱਲੋਂ ਇਹ ਸਿਲਸਿਲਾ ਜਾਰੀ ਹੈ। ਹਾਂਜੀ। ਜਿਸ ਵੇਲੇ ਇਹਨਾਂ ਦੀ ਸਰਕਾਰ ਬਣੀ ਤਾਂ ਇਹਨਾਂ ਨੇ 18 ਕਰੋੜ ਰੁਪਇਆ, ਜੋ ਮੁਰਲੀ ਮਨੋਹਰ ਜੋਸ਼ੀ ਨੇ ਰਾਜ ਸਭਾ ਲੋਕ ਸਭਾ ਦੇ ਵਿੱਚ ਦੱਸਿਆ, ਰੱਖਿਆ 10ਵੇਂ ਗ੍ਰੰਥ ਦਾ ਪ੍ਰਚਾਰ ਕਰਨ ਵਾਸਤੇ, ਜਿਸ ਦੀ ਬਾਣੀ ਦੇ ਰਾਹੀਂ ਇਹ ਸਾਨੂੰ ਹਿੰਦੂ ਤੱਤ ਦੇ ਵਿੱਚ ਵਾਪਸ ਲਿਆਉਣਾ ਚਾਹੁੰਦੇ ਨੇ। ਹਾਂਜੀ। ਸੋ ਇਹ ਜਿਹੜੀ ਜਮਾਤ ਹੈ, ਫਿਰ ਪਹਿਲਾਂ ਜਦੋਂ ਇਹਨਾਂ ਦਾ ਪ੍ਰਭਾਵ ਇਹਨਾਂ ਦੇ ਹੋਰ ਨਾ ਹੁੰਦੇ ਸਨ, ਉਸ ਵੇਲੇ ਇਹਨਾਂ ਲੋਕਾਂ ਨੇ ਪੰਜਾਬੀ ਬੋਲੀ ਤੋਂ ਵੀ ਮੁਨਕਰ ਹੋਏ ਔਰ ਇਸ ਸਾਲ ਤੱਕ ਇਹ
ਲਗਾਤਾਰ 1947 ਤੋਂ ਲੈ ਕੇ ਪੰਜਾਬੀ ਬੋਲੀ ਨੂੰ ਆਪਣੀ ਬੋਲੀ ਨਹੀਂ ਸਮਝਦੇ ਔਰ ਅੱਜ ਵੀ ਪੰਜਾਬ ਦੇ ਵਿੱਚ ਪੰਜਾਬੀ ਬੋਲੀ ਨੂੰ ਲਾਗੂ ਕਰਨ ਵਾਸਤੇ ਕੋਈ ਵੀ ਕਿਸੇ ਕਿਸਮ ਦਾ ਤਰੱਦਦ ਨਹੀਂ ਹੋ ਰਿਹਾ। ਹਾਲਾਂਕਿ ਸਰਕਾਰ ਇਹਨਾਂ ਦੀ ਹੈ, ਕੇਂਦਰ ਦੇ ਵਿੱਚ ਵੀ ਇਹਨਾਂ ਦੀ ਸਰਕਾਰ ਰਹੀ ਹੈ। ਸੋ ਸਿੱਖੀ ਵਾਸਤੇ ਤਾਂ ਇਹ ਖਤਰਾ ਸਪਸ਼ਟ ਹੈ ਔਰ ਬਾਕੀ ਦੇ ਧਰਮਾਂ ਵਾਸਤੇ ਵੀ ਇਹਨਾਂ ਦੀ ਪਹੁੰਚ ਕੋਈ ਸੁਹਿਰਦਤਾ ਵਾਲੀ ਨਹੀਂ ਹੈ। ਜੀ ਬਿਲਕੁਲ। ਪਹਿਲਾਂ ਤਾਂ 25 ਆਰਟੀਕਲ ਕਨਸਟੀਟਿਊਸ਼ਨ ਦੇ ਵਿੱਚ ਸ਼ਾਮਲ ਕਰਕੇ ਸਾਰੇ ਲੋਕਾਂ ਨੂੰ ਜਿਹੜੇ ਇਹਨਾਂ ਦੇ ਨਾਲ ਇਤਫਾਕ ਨਹੀਂ ਰੱਖਦੇ, ਜਿਹੜੇ ਇਹਨਾਂ ਦੇ ਫਲਸਫੇ ਤੋਂ ਵੱਖਰਾ ਫਲਸਫਾ ਪ੍ਰਚਾਰਦੇ ਹਨ, ਜਿਵੇਂ ਜੈਨ, ਬੋਧੀ, ਸਿੱਖ, ਉਹਨਾਂ ਸਾਰਿਆਂ ਨੂੰ ਇੱਕ ਵਰਗਣ ਦੇ ਵਿੱਚ ਪਾ ਲੈਣਾ 25 ਧਾਰਾ ਦੀ ਔਰ ਉਹਨਾਂ ਨੂੰ ਹਿੰਦੂ ਕਹਿਣਾ। ਹੁਣ ਅਸੀਂ ਫੈਸਲਾ ਕਰਨਾ ਹੈ ਕਿ ਅਸੀਂ ਕੀ ਚੀਜ਼ ਆ ਔਰ ਅਸੀਂ ਕਿਸ ਕਿਸਮ ਦੇ ਫਲਸਫੇ ਦੇ ਅਨੁਯਾਈ ਹਾਂ ਔਰ ਕਿਸ ਤਰ੍ਹਾਂ ਦੀ ਗੱਲ ਅਸੀਂ ਸੰਸਾਰ ਦੇ ਵਿੱਚ ਆਪਣੀ ਕਿਸ ਤਰ੍ਹਾਂ ਦੀ ਦਿੱਖ ਪ੍ਰਗਟ ਕਰਨੀ ਹੈ। ਇਹ ਲੋਕ ਸਾਡੇ ਤੇ ਨਾ ਛੱਡ ਕੇ, ਬਲਕਿ ਜੇ ਹੁਣ ਅਸੀਂ ਇਹਨਾਂ ਨੂੰ ਕਹੀਏ ਵੀ ਤੁਸੀਂ ਜਿਹੜੇ ਬੋਧੀ ਹਨਗੇ, ਮੁਸਲਮਾਨ ਹਨਗੇ, ਤਾਂ ਕੋਈ ਮੰਨੇਗਾ ਸਾਡੀ ਗੱਲ। ਲੇਕਿਨ ਇਹਨਾਂ ਨੇ ਆਪਣੇ ਸੰਵਿਧਾਨ ਦੇ ਵਿੱਚ ਲਿਖ ਕੇ ਤੇ ਹੁਣ ਤੱਕ ਸਾਨੂੰ ਮਨਾਇਆ ਹੋਇਆ। ਤਾਂ ਪਹਿਲਾਂ ਤਾਂ ਖਤਰਾ ਸੀ, ਖਤਰਾ ਇੰਨਾ ਬਹੁਤਾ ਵੱਡਾ ਨਹੀਂ ਸੀ ਕਿਉਂਕਿ ਕਈ ਪਾਰਟੀਆਂ ਸਨ ਔਰ ਉਹਨਾਂ ਨੂੰ ਇੱਕ ਆਪਣੀ ਸੈਕੂਲਰ ਦਿੱਖ ਵਿਖਾਉਣੀ ਪੈਂਦੀ ਸੀ। ਹੁਣ ਮਸਲਾ ਅਗਾਂਹ ਚਲਾ ਗਿਆ। ਹੁਣ ਇੱਥੇ ਹਿੰਦੂਤਵ ਦੀਆਂ ਗੱਲਾਂ ਹੋ ਰਹੀਆਂ ਹਨ, ਜਿਸ ਦੇ ਰਾਹੀਂ ਇਹ ਸਾਰੇ ਸਟੇਟ ਦੇ ਐਪੈਰੇਟਸ ਦੇ ਉੱਤੇ ਕਬਜ਼ਾ ਕਰਨਾ ਚਾਹੁੰਦੇ ਨੇ। ਤਾਂ ਹੁਣ ਇਹ ਖਤਰਾ ਪ੍ਰਤੱਖ ਹੈ ਔਰ ਬਾਕੀ ਦੇ ਲੋਕਾਂ ਵਾਸਤੇ ਵੀ ਪ੍ਰਤੱਖ ਹੈ। ਤੁਸੀਂ ਦੇਖ ਰਹੇ ਹੋ ਕਿ ਜੇ ਕੋਈ ਇੱਥੇ ਕਿਸੇ ਕਿਸਮ ਦੀ ਵੱਖਰੀ ਗੱਲ ਕਰਦਾ ਹੈ ਤਾਂ ਉਸ ਦੇ ਵਾਸਤੇ ਸਿੱਧਾ ਕਾਨੂੰਨ ਇਹ ਹੈ ਕਿ ਇਹਨੂੰ ਫੜ ਕੇ ਜੇਲ੍ਹ ਦੇ ਵਿੱਚ ਪਾਓ। ਤੁਹਾਡੇ ਲੀਡਰ ਇਸ ਵੇਲੇ ਕਿੰਨੇ ਜੇਲ੍ਹਾਂ ਦੇ ਵਿੱਚ ਪਏ ਨੇ ਔਰ ਕਿੰਨਾਂ ਨੂੰ ਮਾਰਿਆ ਜਾ ਰਿਹਾ ਔਰ ਉਹਨਾਂ ਦੀ ਕੋਈ ਅਕਾਊਂਟੇਬਿਲਿਟੀ, ਕੋਈ ਉਹਨਾਂ ਦੇ ਬਰਖਲਾਫ ਕਾਰਵਾਈ, ਕਾਨੂੰਨੀ ਕਾਰਵਾਈ ਨਹੀਂ ਹੋ ਰਹੀ। ਇਹ ਸਾਰੀਆਂ ਗੱਲਾਂ ਇਹ ਦੱਸ ਰਹੀਆਂ ਨੇ ਕਿ ਸਿੱਖਾਂ ਦੇ ਉੱਤੇ ਖਾਸ ਤੌਰ ਦੇ ਉੱਤੇ ਸੰਕਟ ਆਏਗਾ ਜੇ ਇਹ ਆਦਮੀ ਪ੍ਰਧਾਨ ਮੰਤਰੀ ਬਣ ਜਾਂਦਾ ਹੈ। ਔਰ ਫਿਰ ਤੁਹਾਡੇ ਕੁਝ ਲੋਕ ਹੋਣਗੇ, ਤੁਹਾਡੇ ਸਿਆਸੀ ਜਮਾਤ ਦੇ ਲੋਕ, ਜਿਹੜੇ ਕਿ ਇਹਨਾਂ ਦੇ ਨਾਲ ਆਪਣੀ ਹਿੱਸੇਦਾਰੀ ਪਾ ਕੇ ਬੈਠੇ ਨੇ। ਉਹ ਸਮਝ ਨਹੀਂ ਰਹੇ ਕਿ ਇਹ ਕੀ ਹੋ ਰਿਹਾ ਜਾਂ ਉਹ ਇਹ ਸਮਝ ਰਹੇ ਹੈ ਕਿ ਸਿੱਖਾਂ ਦਾ ਹੁਣ ਹਿੰਦੂ ਬਣ ਜਾਣਾ ਹੀ ਇਹਨਾਂ ਦੇ ਹੋਂਦ ਵਾਸਤੇ ਬਿਹਤਰ ਹੈ। ਇਹ ਤਾਂ ਉਹਨਾਂ ਨੂੰ ਪੁੱਛ ਕੇ ਹੀ ਪਤਾ ਲੱਗ ਸਕਦਾ ਹੈ। ਲੇਕਿਨ ਇਹ ਸਿੱਖੀ ਜਿਸ ਤਰ੍ਹਾਂ ਦੀ 10ਵੇਂ ਪਾਤਸ਼ਾਹ ਨੇ, ਗੁਰੂ ਸਾਹਿਬਾਨ ਨੇ ਪ੍ਰਚਾਰੀ ਹੈ, ਉਸ ਤਰ੍ਹਾਂ ਦੀ ਕਾਇਮ ਰੱਖਣ ਦੇ ਵਾਸਤੇ ਹੁਣ ਬੜਾ ਯੁੱਧ ਕਰਨਾ ਪਏਗਾ ਜੇ ਇਹ ਬੀਜੇਪੀ ਵਾਲੇ ਜਾਂ ਮੋਦੀ ਪ੍ਰਧਾਨ ਮੰਤਰੀ ਬਣ ਜਾਂਦਾ ਹੈ। ਤੇ ਵੀਰ ਜੀ, ਇੱਕ ਹੋਰ ਕਿੱਸਾ ਸਾਹਮਣੇ ਆਇਆ ਜਿਸ ਵਿੱਚ ਨਾ ਕੁਝ ਹਫ਼ਤੇ ਪਹਿਲਾਂ ਯੂਪੀ ਦੇ ਜ਼ਿਲ੍ਹਾ ਮੁਜ਼ੱਫਰਪੁਰ ਤੇ ਹੋਰ ਲਾਗਲਿਆਂ ਜ਼ਿਲ੍ਹਿਆਂ ਵਿੱਚ ਮੁਸਲਮਾਨਾਂ ਦਾ ਕਤਲੇਆਮ ਕੀਤਾ ਗਿਆ ਤੇ ਹਜ਼ਾਰਾਂ ਔਰਤਾਂ ਨੂੰ ਬੇਪਤ ਕੀਤਾ ਗਿਆ ਤੇ ਹਜ਼ਾਰਾਂ ਲੋਕ ਆਪਣੇ ਇਲਾਕੇ ਦੇ ਆਪਣੇ ਘਰਾਂ ਵਿੱਚੋਂ ਹੀ ਬੇਘਰ ਕਰ ਦਿੱਤੇ ਗਏ। ਤੁਸੀਂ ਇਸ ਸਾਰੀ ਸਥਿਤੀ ਨੂੰ ਕਿਵੇਂ ਵੇਖਦੇ ਹੋ? ਇਸ ਬਾਰੇ ਵੀ ਦੱਸੋ। ਇਹ ਸਾਰੀ ਸਥਿਤੀ ਇੱਥੇ ਜਿਸ ਤਰ੍ਹਾਂ ਕਿ ਟੀਵੀ ਵਾਲੇ ਤੁਹਾਡੇ ਇਹਨਾਂ ਦੇ ਤੱਥ ਪੇਸ਼ ਕਰਦੇ ਰਹੇ ਨੇ ਔਰ ਇਹਨਾਂ ਦੇ ਪਿੱਛੇ ਕੀ ਭਾਵਨਾ ਕੰਮ ਕਰ ਰਹੀ ਹੈ ਪੇਸ਼ ਕਰਦੇ ਰਹੇ ਨੇ, ਉਸ ਦਾ ਇਹੀ ਅਰਥ ਨਿਕਲਦਾ ਹੈ ਕਿ ਹਿੰਦੁਸਤਾਨ ਨੂੰ ਇੱਕ ਕਿਸਮ ਦਾ ਪੋਲਰਾਈਜ਼ ਕਰਨ ਦਾ ਤਰੱਦਦ ਹੋ ਰਿਹਾ ਹੈ ਕਿ ਜਿਹੜੇ ਮੁਸਲਮਾਨ ਹਨ ਉਹ ਇੱਕ ਪਾਰਟੀ ਦੇ ਮਗਰ ਲੱਗ ਜਾਣ, ਇਹ ਦੇਖ ਕੇ ਕਿ ਸਾਡੇ ਉੱਤੇ ਬੜਾ ਜ਼ੁਲਮ ਹੋ ਰਿਹਾ ਹੈ, ਅਸੀਂ ਆਪਣੇ ਆਪ ਨੂੰ ਬਚਾ ਨਹੀਂ ਸਕਦੇ, ਅਸੀਂ ਸਿਰਫ ਇਸ ਪਾਰਟੀ ਦੀ ਮਦਦ ਦੇ ਨਾਲ ਆਪਣੇ ਆਪ ਨੂੰ ਆਪਣੀ ਰੱਖਿਆ ਕਰ ਸਕਦੇ ਹਾਂ। ਔਰ ਉਸ ਦੇ ਬਰਖਲਾਫ ਜਿਹੜੇ ਹਿੰਦੂ ਲੋਕਾਂ ਨੂੰ ਆਪਣੇ ਮਗਰ ਲਾਉਣਾ ਚਾਹੁੰਦੇ ਨੇ, ਉਹ ਉਹਨਾਂ ਨੂੰ ਇਹ ਦਿਖਾਉਣਾ ਚਾਹੁੰਦੇ ਨੇ ਕਿ ਅਸੀਂ ਕੇਵਲ ਹਿੰਦੂ ਹੀ ਹਾਂ ਜਿਹੜੇ ਕਿ ਇਹਨਾਂ ਨੂੰ ਕਾਬੂ ਰੱਖ ਰਹੇ ਹਾਂ, ਤੇ ਨਹੀਂ ਤਾਂ ਇਹਨਾਂ ਲੋਕਾਂ ਨੇ ਕੀ ਕਰਨਾ ਸੀ। ਇਹ ਤੁਸੀਂ ਦੇਖੋ ਵੀ ਫਲਾਨੀ ਜਗ੍ਹਾ ਦੇ ਉੱਤੇ ਇਹਨਾਂ ਨੇ ਜ਼ੁਲਮ ਕੀਤਾ, ਫਲਾਨੀ ਜਗ੍ਹਾ ਦੇ ਉੱਤੇ ਇਹਨਾਂ ਲੋਕਾਂ ਨੇ ਬਹੁਤ ਵੱਡੇ ਪੌੜੇ ਪਾਏ ਔਰ ਲੋਕਾਂ ਨੂੰ ਮਾਰਿਆ, ਦੰਗੇ ਕੀਤੇ। ਇਸ ਕਿਸਮ ਦਾ ਪ੍ਰਭਾਵ ਦੋਨਾਂ ਪਾਸਿਆਂ ਤੋਂ ਦਿੱਤਾ ਜਾ ਰਿਹਾ ਤਾਂ ਕਿ ਹਿੰਦੂ ਵੋਟਾਂ ਇੱਕ ਪਾਸੇ ਹੋ ਜਾਣ ਤੇ ਮੁਸਲਮਾਨ ਵੋਟਾਂ ਇੱਕ ਪਾਸੇ ਹੋ ਜਾਣ। ਯੂਪੀ ਦੇ ਵਿੱਚ ਮੁਸਲਮਾਨ ਵੋਟ ਇਸ ਵੇਲੇ 20% ਇਹ ਕਹਿੰਦੇ ਨੇ, ਲੇਕਿਨ 30-35% ਦੇ ਕਰੀਬ ਲੋਕਾਂ ਦਾ ਅੰਦਾਜ਼ਾ ਹੈ ਵੀ ਮੁਸਲਮਾਨ ਵੋਟ ਹੈ। ਤਾਂ ਇਸ ਵੋਟ ਨੂੰ ਪ੍ਰਭਾਵਿਤ ਕਰਨ ਵਾਸਤੇ ਔਰ ਬਾਕੀ ਮੁਲਕ ਦੇ ਵਿੱਚ ਇੱਕ ਧਿਰ ਇਹਨਾਂ ਘੱਟ ਗਿਣਤੀਆਂ ਦਾ ਨੁਮਾਇੰਦਾ ਬਣ ਕੇ ਉੱਭਰਨਾ ਚਾਹੁੰਦੀ ਹੈ, ਦੂਸਰੀ ਧਿਰ
ਹਿੰਦੂ ਧਰਮ ਵਾਲਿਆਂ ਦਾ ਇੱਕ ਧੁਰਾ ਬਣ ਕੇ ਉੱਭਰਨਾ ਚਾਹੁੰਦੀ ਹੈ। ਜੀ ਸੋ ਇਸ ਦੇ ਵਿੱਚ ਜਨਤਾ ਪਿਸ ਰਹੀ ਹੈ, ਲੋਕ ਮਰ ਰਹੇ ਨੇ। ਹਾਂਜੀ ਔਰ ਕਿੰਨਾ ਜ਼ੁਲਮ ਲੋਕਾਂ ਦੇ ਉੱਤੇ ਹੋ ਰਿਹਾ, ਔਰਤਾਂ ਦੇ ਉੱਤੇ ਹੋ ਰਿਹਾ। ਇਹ ਚੰਗਾ ਹੈ ਕਿ ਤੁਸੀਂ ਜ਼ਿਕਰ ਕੀਤਾ ਹੈ। ਇੱਥੇ ਵੀ ਥੋੜਾ ਬਹੁਤ ਜ਼ਿਕਰ ਇਸ ਗੱਲ ਦਾ ਹੁੰਦਾ ਹੈ, ਲੇਕਿਨ 84 ਦੇ ਵਿੱਚ ਜੋ ਸਾਡੇ ਨਾਲ ਹੋਇਆ, ਜੋ ਸਾਡੀਆਂ ਬੀਬੀਆਂ ਦੇ ਨਾਲ ਹੋਇਆ, ਉਸ ਦਾ ਕੋਈ ਜ਼ਿਕਰ ਹੀ ਨਹੀਂ ਕਰਦਾ। ਜੀ ਜੀ ਬਿਲਕੁਲ। ਤੇ ਵੀਰ ਜੀ ਤੁਸੀਂ ਇਹ ਵੀ ਦੱਸੋ ਕਿ ਜੇ ਭਾਰਤ ਦੀ ਫੌਜ ਦੇ ਸਾਬਕਾ ਮੁਖੀ ਜਨਰਲ VK ਸਿੰਘ ਨੇ ਇਨਕਸ਼ਾਫ ਕੀਤਾ ਹੈ ਕਿ ਭਾਰਤੀ ਫੌਜ ਜੰਮੂ ਕਸ਼ਮੀਰ ਦੇ ਲਗਭਗ ਸਾਰੇ ਮੰਤਰੀਆਂ ਨੂੰ ਖੁਸ਼ ਰੱਖਣ ਲਈ ਪੈਸੇ ਦਿੰਦੀ ਹੈ। ਇਸ ਬਿਆਨ ਨੂੰ ਤੁਸੀਂ ਕਿਵੇਂ ਵੇਖਦੇ ਹੋ ਕਿ ਪੰਜਾਬ ਤੇ ਮਣੀਪੁਰ, ਅਸਾਮ, ਨਾਗਾਲੈਂਡ ਆਦਿ ਦੇ ਮਾਮਲਿਆਂ ਵਿੱਚ ਵੀ ਕੀ ਸੱਚ ਹੈ? ਇਹ ਬਿਲਕੁਲ ਸੱਚ ਹੈ। ਔਰ ਉਹ ਪਤਾ ਨਹੀਂ ਕਿਸ ਤਰ੍ਹਾਂ ਇਹ VK ਸਿੰਘ ਸਮਝਿਆ ਤਾਂ ਜਾਂਦਾ ਵੀ ਬੜਾ ਸਿਆਣਾ ਆਦਮੀ ਹੈ, ਲੇਕਿਨ ਪਤਾ ਨਹੀਂ ਕਿਸ ਬੇਵਕੂਫੀ ਦੇ ਵਿੱਚ ਉਸਨੇ ਇਸ ਦਾ ਇਨਕਸ਼ਾਫ ਕਰਤਾ। ਇਹ ਸਾਰੀ ਦੁਨੀਆ ਜਾਣਦੀ ਹੈ ਕਿ ਸ਼ੁਰੂ ਤੋਂ ਇਸ ਤਰ੍ਹਾਂ ਹੋ ਰਿਹਾ। ਪੰਜਾਬ ਦੇ ਵਿੱਚ ਵੀ ਉਹਨਾਂ ਲੋਕਾਂ ਨੂੰ ਸਪੋਰਟ ਕੀਤਾ ਜਾਂਦਾ ਹੈ, ਬੜੀ ਕਿਸਮ ਦੇ ਲਾਲਚ ਔਰ ਲੋਭ ਦਿੱਤੇ ਜਾਂਦੇ ਨੇ। ਇਹ ਸਾਰੀ ਦੁਨੀਆ ਜਾਣਦੀ ਹੈ। ਨਾਗਾਲੈਂਡ ਦੇ ਵਿੱਚ, ਅਸਾਮ ਦੇ ਵਿੱਚ, ਮਣੀਪੁਰ ਦੇ ਵਿੱਚ ਇਹ ਸਾਰਾ ਕੁਝ ਪ੍ਰਚਲਿਤ ਹੈ। ਜਿਸ ਤਰ੍ਹਾਂ ਉੱਥੇ ਮੈਂ UN ਹਿਊਮਨ ਰਾਈਟਸ ਕਾਉਂਸਲ ਦੇ ਵਿੱਚ ਸੁਣਿਆ। ਇਹ ਸਾਰੀ ਜਗ੍ਹਾ ਦੇ ਉੱਤੇ ਦੇਖੋ, ਇਹ ਮੈਕਾਇਵਲੀ ਦੇ ਸਮੇਂ ਤੋਂ ਇਹ ਚੱਲਿਆ ਆ ਰਿਹਾ ਹੈ ਇਹ ਰੂਲ। ਉਸਨੇ ਪ੍ਰਿੰਸ ਨੂੰ ਕਿਹਾ ਸੀਗਾ ਕਿ ਜੇ ਤੂੰ ਇਹਨਾਂ ਦੇ ਸਾਰੇ ਮੁਲਕਾਂ ਦੇ ਉੱਤੇ ਕਬਜ਼ਾ ਰੱਖਣਾ ਹੈ, ਸਾਰੇ ਲੋਕਾਂ ਦੇ ਉੱਤੇ ਆਪਣਾ ਕਬਜ਼ਾ ਕਾਇਮ ਰੱਖਣਾ ਹੈ, ਤਾਂ ਇਹਨਾਂ ਦੇ ਜੋ ਅਸਲ ਨੁਮਾਇੰਦੇ ਹਨ, ਜਿਵੇਂ ਸੰਤ ਜਰਨੈਲ ਸਿੰਘ ਸਾਡੇ ਅਸਲ ਨੁਮਾਇੰਦੇ ਸੀ, ਇਹਨਾਂ ਨੂੰ ਸਾਹਮਣੇ ਨਾ ਆਉਣ ਦੇ, ਬਲਕਿ ਆਪਣੇ ਬਣਾਏ ਹੋਏ ਨੁਮਾਇੰਦੇ ਇਹਨਾਂ ਦੇ ਉੱਤੇ ਠੋਸ। ਉਹ ਜਿਸ ਤਰ੍ਹਾਂ ਗਾਂਧੀ ਨੇ ਆਪਣੇ ਸਮੇਂ ਦੇ ਵਿੱਚ ਡਾਕਟਰ ਅੰਬੇਡਕਰ ਨੂੰ ਕਿਹਾ ਸੀ ਕਿ ਜੇ ਤੂੰ ਮੇਰੀ ਗੱਲ ਨਹੀਂ ਮੰਨੇਗਾ, ਜੋ ਮੈਂ ਕਹਿਣਾ ਚਾਹੁੰਦਾ, ਜੇ ਪੂਨਾ ਪੈਕਟ ਮੈਂ ਕਰਨਾ ਚਾਹੁੰਦਾ ਤੁਹਾਡੇ ਨਾਲ, ਤੁਸੀਂ ਆਪਣੀ ਜਿਹੜੀ ਵੱਖਰੀ ਪਛਾਣ ਆ ਉਸ ਨੂੰ ਖਤਮ ਕਰੋ। ਜੇ ਤੂੰ ਨਹੀਂ ਕਰੇਗਾ ਖਤਮ ਤਾਂ ਮੇਰੇ ਕੋਲੇ 20 ਰਾਜਾ ਹੈਗਾ, ਮੈਂ ਰਾਜੇ ਨੂੰ ਲੀਡਰ ਬਣਾ ਦਿਆਂਗਾ ਦਲਿਤਾਂ ਦਾ। ਸੋ ਇਸ ਕਿਸਮ ਦੀ ਚਲਾਕੀ, ਹੇਰਾ ਫੇਰੀ ਔਰ ਇਹ ਇੱਕ ਜਿਹੜੀ ਜਨਤੰਤਰ ਦੇ ਵਿਰੁੱਧ ਇਹ ਭਾਵਨਾ ਹੈ, ਇਹ ਸ਼ੁਰੂ ਤੋਂ ਇਹਨਾਂ ਦੇ ਸਮਾਜ ਦੇ ਵਿੱਚ ਚੱਲ ਰਹੀ ਹੈ ਔਰ ਅੱਜ ਵੀ ਇਹ ਪ੍ਰਬਲ ਹੈ। ਇਸ ਦੇ ਰਾਹੀਂ ਇਹ ਉਹੋ ਜਿਹੇ ਲੀਡਰ ਉਸਾਰਦੇ ਨੇ, ਉਹਨਾਂ ਨੂੰ ਪੈਸੇ ਦੇ ਕੇ, ਉਹਨਾਂ ਦੀ ਮਦਦ ਕਰਕੇ, ਉਹਨਾਂ ਦਾ TV ਦੇ ਉੱਤੇ ਹੋਰ ਪ੍ਰਚਾਰ ਕਰਕੇ, ਉਹਨਾਂ ਨੂੰ ਚੰਗਾ ਕਹਿ ਕੇ, ਉਹਨਾਂ ਦੇ ਨਾਲ ਗੱਲਬਾਤ ਕਰਕੇ, ਇਸ ਤਰ੍ਹਾਂ ਦੇ ਲੋਕਾਂ ਨੂੰ। ਹੁਣ ਮੈਂ ਜਿਸ ਵੇਲੇ ਸੰਤ ਜਰਨੈਲ ਸਿੰਘ ਜੀ ਦਾ ਵੀ ਇੱਥੇ ਸਨ ਤੇ ਇਹ ਚੱਲ ਰਿਹਾ ਸੀ ਅਕਾਲੀ ਦਲ ਦਾ ਮੋਰਚਾ, ਮੈਂ ਕਈ ਵਾਰੀ ਬਰਨਾਲੇ ਨੂੰ ਮਿਲਿਆ ਔਰ ਕਈ ਜਿੰਨੇ ਵੀ ਇਹਨਾਂ ਦੇ ਲੀਡਰ ਸੀ, ਮੈਂ ਉਹਨਾਂ ਨੂੰ ਕਿਹਾ ਕਿ ਸੰਤ ਜਰਨੈਲ ਸਿੰਘ ਕੀ ਚਾਹੁੰਦਾ? ਉਹ ਤਾਂ ਇਹ ਚਾਹੁੰਦਾ ਕਿ ਤੁਹਾਡਾ ਜਿਹੜਾ ਹੈ ਮੋਰਚਾ ਸਫਲ ਹੋਵੇ, ਤੇ ਤੁਸੀਂ ਚਲੇ ਜਾਂਦੇ ਹੋ ਇਕੱਲੇ ਹੀ ਗੱਲ ਕਰਨ ਵਾਸਤੇ, ਇਹਨਾਂ ਨੂੰ ਕਿਉਂ ਨਹੀਂ ਸ਼ਾਮਿਲ ਕਰਦੇ ਨਾਲ? ਤੁਸੀਂ ਇਹਨਾਂ ਦਾ ਨੁਮਾਇੰਦਾ ਲਓ ਤੁਸੀਂ। ਲੇਕਿਨ ਉਹਨਾਂ ਨੇ ਕੋਈ ਗੱਲ ਨਹੀਂ ਸੁਣੀ। ਉਭਾਰਨਾ ਉਹਨਾਂ ਲੋਕਾਂ ਨੂੰ ਚਾਹੁੰਦੇ ਸਨ ਜਿਹੜੇ ਕਿ ਉਹਨਾਂ ਦੇ ਕਾਬੂ ਦੇ ਵਿੱਚ ਸਨ। ਬਲਵੰਤ ਸਿੰਘ ਸੀ, ਬਰਨਾਲਾ ਸੀ, ਦੂਸਰੇ ਸਨ। ਬਈ ਇਹਨਾਂ ਲੋਕਾਂ ਦੇ ਕੋਲੋਂ ਅਖੀਰ ਦੇ ਉੱਤੇ ਸਮਝੌਤਾ ਅਸੀਂ ਉਹੀ ਕਰਾ ਲੈਣਾ, ਜਾਂ ਬਿਨਾਂ ਸਮਝੌਤੇ ਤੋਂ ਹੀ ਅਸੀਂ ਇਹਨਾਂ ਨੂੰ ਆਪਣੇ ਬੁੱਕਲ ਦੇ ਵਿੱਚ ਲੈ ਲੈਣਾ। ਇਹੋ ਹੀ ਕੁਛ ਸਾਰੇ ਮੁਲਕ ਦੇ ਵਿੱਚ ਹੋ ਰਿਹਾ, ਇਹ ਸ਼ੁਰੂ ਤੋਂ ਹੋ ਰਿਹਾ। ਜੇ ਤੁਸੀਂ ਦੇਖੋ ਝਾਰਖੰਡ ਦੇ ਵਿੱਚ ਇੱਕ ਰਾਜਾ ਸੀ ਪੁੰਜ ਦਿਓ, ਉਸ ਨੂੰ ਉਹਨਾਂ ਨੇ ਗੋਲੀਆਂ ਮਾਰ ਕੇ 1966 ਦੇ ਵਿੱਚ ਮਾਰ ਦਿੱਤਾ, ਕਿਉਂਕਿ ਉਹ ਕਹਿੰਦਾ ਸੀ ਲੋਕਾਂ ਦੇ ਨਾਲ ਇਨਸਾਫ ਕਰੋ। ਉਹ 17-18 ਆਦਮੀ ਉਸ ਦੇ ਵਿਚਾਰੇ ਦੇ ਸਾਰੇ ਉਸ ਦੇ ਮਹਿਲ ਦੇ ਵਿੱਚ ਗੋਲੀਆਂ ਮਾਰ ਕੇ ਮਾਰਤਾ। ਉਸ ਦੀ ਜਗ੍ਹਾ ਦੇ ਉੱਤੇ ਦੂਸਰੇ ਲੋਕ ਲਿਆਂਦੇ। ਇਹ ਜਿਹੜੀ ਲੀਡਰਸ਼ਿਪ ਹੈ ਉਹ ਉਹਨਾਂ ਦੇ ਅਨੁਕੂਲ ਚਾਹੀਦੀ ਹੈ ਜਿਹੜੇ ਰਾਜ ਕਰ ਰਹੇ ਨੇ। ਉਹ ਉਸ ਦੇ ਵਾਸਤੇ ਪੈਸੇ ਵੀ ਦਿੰਦੇ ਨੇ, ਸਾਰਾ ਕੁਛ ਕਰਦੇ ਨੇ, ਲੇਕਿਨ ਇਹ ਬਹੁਤ ਵੱਡਾ ਜ਼ੁਰਮ ਹੈ ਔਰ ਹੁਣ ਇਸ ਦਾ ਇੰਟਰਨੈਸ਼ਨਲ ਲੈਵਲ ਦੇ ਉੱਤੇ ਬਹੁਤ ਜ਼ਿਆਦਾ ਮਾੜਾ ਪ੍ਰਭਾਵ ਹਿੰਦੁਸਤਾਨ ਦੇ ਉੱਤੇ ਪੈਣ ਵਾਲਾ ਹੈ। ਜੀ ਬਿਲਕੁਲ। ਤੇ ਸਰਦਾਰ ਸਾਹਿਬ ਸਾਡਾ ਵਕਤ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਤੁਸੀਂ ਸਾਡੇ ਨਾਲ ਲਾਈਨ ਤੇ ਇਸੇ ਤਰ੍ਹਾਂ ਬਣੇ ਰਹੋ। ਬ੍ਰੇਕ ਤੋਂ ਬਾਅਦ ਵੀ ਤੁਹਾਨੂੰ ਸਵਾਲਾਂ ਦਾ ਸਿਲਸਿਲਾ ਇਸੇ ਤਰ੍ਹਾਂ ਅਸੀਂ ਜਾਰੀ ਰੱਖਾਂਗੇ। ਵੀਅਰਸ ਵਕਤ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਕੀਪ ਵਾਚਿੰਗ ਨਿਊਜ਼ TV 84 ਦੇ ਨਾਲ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ। ਵਿਲ ਬੀ ਰਾਈਟ ਬੈਕ ਆਫਟਰ ਅ ਸ਼ਾਰਟ ਬ੍ਰੇਕ।